ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਰੋਤਿਓ, ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਜੁੜ ਚੁੱਕੇ ਨੇ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਗਸਤ ਦੀ 20 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ, ਨੰਬਰ 408-272-2500, 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ, ਗੁਰਪਾਲ ਸਿੰਘ ਸੋਹਲ ਗਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ 'ਤੇ। ਪੰਜਾਬ ਵਰਗੇ ਮਾਹੌਲ 'ਚ 53 ਫੁੱਟੇ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਮਕੈਨਿਕ ਚਾਹੀਦਾ ਹੈ ਇਹਨਾਂ ਨੂੰ ਸ਼ਾਪ ਦੇ ਲਈ। 2306 ਵੈਸਟ ਡੈਨ ਰੌਨਕੀਲੋ ਡਰਾਈਵ, 5592663737। ਵੁੱਡਲੈਂਡ ਕੈਲੀਫੋਰਨੀਆ 'ਚ I-5 ਦੇ ਐਗਜ਼ਿਟ 538 ਦੇ ਉੱਤੇ 597 ਨਾਰਥ ਈਸਟ ਸਟਰੀਟ ਵੁੱਡਲੈਂਡ 'ਤੇ ਟਰੱਕ ਪਾਰਕਿੰਗ ਅਵੇਲੇਬਲ ਆ। ਕਾਲ 9163969085। ਟੀਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੀਰਕੇਣਾ ਹੋਣਾ ਦੇ ਨਾਲ ਸੰਪਰਕ ਕਰੋ। ਕਾਲ 4159090503। ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਅਤੇ ਜੇ ਚਾਹੁੰਦੇ ਹੋ ਤੁਸੀਂ ਵਧੀਆ ਡਿਸਕਾਊਂਟ ਵਾਲਾ ਫਿਊਲ ਕਾਰਡ ਤਾਂ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 4082722600। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਪਹਿਲਾਂ ਆਪਣੀ ਸਟੇਟ ਕੈਲੀਫੋਰਨੀਆ ਤੋਂ ਹੀ ਸ਼ੁਰੂ ਕਰ ਲਈਏ। ਜਿਹੜੀ ਅੱਗ ਲੱਗੀ ਹੋਈ ਆ ਵੱਖ-ਵੱਖ ਜਗ੍ਹਾ ਦੇ ਉੱਤੇ, ਉਸ ਨੇ ਪੂਰੀ ਤਬਾਹੀ ਮਚਾਈ ਹੋਈ ਹੈਗੀ ਆ। ਕੈਲਡੋਰ ਫਾਇਰ ਜਿਹੜੀ ਆ ਉਸ ਨੇ 68,000 ਏਕੜ ਅੱਗ ਦੀ ਭੇਂਟ ਚੜ੍ਹ ਗਏ ਹੈਗੇ ਆ। 0% ਕੰਟੇਨਡ ਹੈਗੀ ਆ। ਡਿਕਸੀ ਫਾਇਰ ਜਿਹੜੀ ਆ 7 ਲੱਖ ਦੇ ਕਰੀਬ ਏਕੜ ਜਿਹੜੇ ਆ ਸੜ ਕੇ ਸੁਆਹ ਹੋ ਗਏ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜੇ ਐਲਡਰਾਡੋ, ਐਮਾਡੋਰ ਕਾਉਂਟੀਜ਼ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ। ਜਿਹੜੀ ਕੈਲਡੋਰ ਫਾਇਰ ਆ, ਕਹਿੰਦੇ ਇੰਨੀ ਤੇਜ਼ੀ ਨਾਲ ਫੈਲ ਰਹੀ ਆ ਈਸਟ ਆਫ ਸੈਕਰਾਮੈਂਟੋ, ਜਿਹੜੀ ਆਪਣੀ ਕੈਲੀਫੋਰਨੀਆ ਦੀ ਕੈਪੀਟਲ ਆ। ਅਤੇ ਇਹ ਇੱਕ ਹੋਰ ਖਤਰੇ ਵਾਲਾ ਜਿਹੜਾ ਬਹੁਤ ਜਿਹੜਾ ਟਾਈਮ ਬਣਿਆ ਹੋਇਆ ਹੈਗਾ ਆ। ਸੈਕਰਾਮੈਂਟੋ ਏਰੀਏ ਜਿੰਨਾ ਆਲਰੇਡੀ ਜਿਹੜਾ ਆ ਏਰੀਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 68,630 ਏਕੜ ਐਗਜ਼ੈਕਟਲੀ ਸੜ ਕੇ ਜਿਹੜੇ ਆ ਸੁਆਹ ਹੋ ਗਏ ਹੈਗੇ ਆ। 23,000 ਰੈਜ਼ੀਡੈਂਟਸ ਜਿਹੜੇ ਆ ਐਲਡਰਾਡੋ ਅਤੇ ਐਮਡੋਰ ਕਾਉਂਟੀ ਦੇ, ਉਹਨਾਂ ਨੂੰ ਆਰਡਰ ਕੀਤਾ ਗਿਆ ਆ ਇਵੈਕੂਏਸ਼ਨ ਦੇ ਲਈ। 7,000 ਸਟਰਕਚਰਸ ਥ੍ਰੈਟਨਡ ਹੈਗੀਆਂ, ਜਿਹੜੀਆਂ ਅੱਗ ਦੀ ਭੇਂਟ ਚੜ੍ਹ ਸਕਦੀਆਂ ਹੈਗੀਆਂ। ਸੋ ਬਹੁਤ ਹੀ ਜਿਹੜਾ ਮਾੜਾ ਮਾਹੌਲ ਬਣਿਆ ਆ। ਲੈਸਨ, ਪਲੂਮਸ ਅਤੇ ਕਰਨ ਕਾਉਂਟੀ, ਜਿਹੜੀ ਇੱਧਰ ਬੇਕਰਸਫੀਲਡ ਵਾਲੀ ਸਾਈਡ ਆ, ਉੱਧਰ ਵੀ ਕਾਫੀ ਇਵੈਕੂਏਸ਼ਨ ਹੋਈ ਆ। ਸਿਸਕਿਓ ਅਤੇ ਟ੍ਰਿਨਿਟੀ ਕਾਉਂਟੀ ਦੇ ਵਿੱਚ ਵੀ, ਟਿਹਾਮਾ ਅਤੇ ਸ਼ਾਸਤਾ ਕਾਉਂਟੀ 'ਚ ਵੀ, ਐਲਡਰਾਡੋ ਅਤੇ ਲੇਕ ਕਾਉਂਟੀ ਦੇ ਵਿੱਚ ਜਿਹੜੀ ਆ ਇਹ ਜ਼ਿਆਦਾ ਇਵੈਕੂਏਸ਼ਨ ਆਰਡਰ ਹੋਈ ਹੈਗੀ ਆ। ਜੀ, ਇਹਦਾ ਦੱਸ ਦਈਏ ਵੀ ਹਾਈਵੇ 50 ਜਿਹੜਾ ਹੈਗਾ ਆ, ਉਹ ਅੱਜ ਸ਼ਾਮ ਤੋਂ 4 ਵਜੇ ਉਹਨਾਂ ਨੇ ਜਿਹੜਾ ਸਲਾਈ ਪਾਰਕ ਰੋਡ ਅਤੇ ਮੇਅਰਸ ਜਿਹੜਾ ਹੈਗਾ ਆ, ਉੱਥੇ ਸੇਫਟੀ ਕੰਸਰਨ, ਤੇਜ਼ ਹਵਾਵਾਂ ਅਤੇ ਜਿਹੜੀ ਜ਼ਿਆਦਾ ਅੱਗ ਆ ਉਸ ਦੇ ਕਰਕੇ ਬੰਦ ਕਰ ਦਿੱਤਾ ਹੈ। ਸੋ ਪਲੇਸਰਵਿਲ ਦੇ ਨਜ਼ਦੀਕ ਸਾਊਥ ਲੇਕ ਟਾਹੋ ਵਾਲੇ ਪਾਸੇ ਨੂੰ ਅਲਡਰਾਡੋ ਦੇ ਜਿਹੜੇ ਇਲਾਕੇ ਦੇ ਵਿੱਚ ਇੱਥੇ ਜਿਹੜਾ ਆ ਹਾਈਵੇ 50 ਆ ਉਹ ਬੰਦ ਕੀਤਾ ਗਿਆ ਹੈਗਾ ਆ। ਸੋ ਜਿਨ੍ਹਾਂ ਨੇ ਵੀ ਉੱਧਰਲੇ ਪਾਸੋਂ ਲੰਘਣਾ ਹੋਵੇ ਤਾਂ ਭਾਈ ਜਿਹੜਾ ਉਹ ਧਿਆਨ ਰੱਖਣ। ਸਲਾਈ ਪਾਰਕ ਅਤੇ ਸਟ੍ਰਾਬੇਰੀ ਜਿਹੜੀ ਉੱਥੇ ਹੈਗੀ ਆ ਰੋਡਸ, ਉਹਨਾਂ ਦੇ ਵਿਚਕਾਰ ਮੈਂਡੇਟਰੀ, ਯਾਨੀ ਕਿ ਉੱਥੋਂ ਤੁਹਾਨੂੰ ਨਿਕਲਣਾ ਹੀ ਪਵੇਗਾ, ਉੱਥੋਂ ਛੱਡ ਕੇ ਤੁਹਾਨੂੰ ਇਲਾਕਾ ਜਿਹੜਾ ਉਹ ਜਾਣਾ ਪਵੇਗਾ। ਸੋ 73,000 ਇਨਫੈਕਟ ਹਰਜੋਤ ਸਿੰਘ ਜੀ ਜਿਹੜੀ ਕੈਲਡੋਰ ਫਾਇਰ ਆ, ਉਹ ਉਸ ਦੀ ਲਪੇਟ ਦੇ ਵਿੱਚ 73,000 ਏਕੜ ਜਿਹੜੇ ਹੁਣ ਤੱਕ ਆ ਚੁੱਕੇ ਹੋਏ ਆ। ਸੋ ਲਗਾਤਾਰ ਅੱਗ ਜਿਹੜੀ ਆ ਇਹ ਵੱਧ ਰਹੀ ਹੈਗੀ ਆ। ਸੋ ਸਥਿਤੀ ਕਾਫੀ ਜ਼ਿਆਦਾ ਗੰਭੀਰ ਇਸ ਦੇ ਪ੍ਰਤੀ ਬਣਦੀ ਜਾ ਰਹੀ ਆ। ਬਹੁਤ ਸਾਰੇ ਲੋਕ ਜਿਹੜੇ ਆ, ਬਹੁਤ ਸਾਰੇ ਸ਼ਹਿਰਾਂ ਤੋਂ ਜਿਹੜੇ ਫਾਇਰ ਫਾਈਟਰਸ ਆ ਉਹ ਉੱਥੇ ਪਹੁੰਚੇ ਹੋਏ ਆ।
ਆਪਾਂ ਇੱਕ ਵਾਰੀ ਫੇਰ ਜਿੱਦਾਂ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਹੀ ਹੁੰਦੇ ਆ, ਆਪਣੇ ਆਪਣੇ ਏਰੀਆਜ਼ ਜਿੱਥੇ ਜਿੱਥੇ ਰਹਿੰਦੇ ਆ ਫਾਇਰ ਫਾਈਟਰਸ ਦਾ ਧੰਨਵਾਦ ਕਰੋ। ਕੁਛ ਸਨੀ ਗਰੇਵਾਲ ਹੁਣਾਂ ਦੀ ਕਾਲ ਆਈ ਸੀ, ਸ਼ਾਇਦ ਟਰੱਕਰਸ ਜਿਹੜੇ ਆ ਉਹ ਕੁਛ ਰਾਸ਼ਨ ਪਾਣੀ ਵੀ ਜਿਹੜਾ ਆ ਫਾਇਰ ਫਾਈਟਰਸ ਦੇ ਲਈ ਇਕੱਠੇ ਕਰਨ ਜਾ ਰਹੇ ਆ। ਉਹਦੇ ਬਾਰੇ ਆਪਾਂ ਡਿਟੇਲ 'ਚ ਇਨਫੋਰਮੇਸ਼ਨ ਦੱਸਾਂਗੇ ਤੁਹਾਨੂੰ ਵੀ ਕਿੱਥੋਂ ਨਹੀਂ ਪਾਣੀ ਵਗੈਰਾ ਜਾਂ ਕੀ ਕਰਨਾ ਹੈ ਤੇ ਕਿੱਥੇ ਪਹੁੰਚਾਉਣਾ ਹੈਗਾ, ਤਾਂ ਕਿ ਜਿਹੜੇ ਸਰੋਤਿਆਂ ਨੂੰ ਪਤਾ ਲੱਗ ਸਕੇ। ਜੀ ਬਿਲਕੁਲ। ਸੋ ਇਹ ਜ਼ਰੂਰੀ ਚਾਹੀਦਾ ਵੀ ਜਿਸ ਥਾਂ ਦੇ ਉੱਤੇ ਦੇਖੋ ਹਰ ਸਾਲ ਉਹ ਇਸ ਭਿਆਨਕ ਚੀਜ਼ ਦੇ ਮੂਹਰੇ ਜਿਹੜਾ ਉਹ ਡਟਦੇ ਨੇ ਅਤੇ ਉਹਨਾਂ ਦਾ ਜਿਹੜਾ ਸ਼ੁਕਰੀਆ ਅਦਾ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈਗਾ ਆ। ਅਗਲੀ ਗੱਲ ਕਰਦੇ ਜਾਈਏ, ਅਫਗਾਨਿਸਤਾਨ ਨੂੰ ਲੈ ਕੇ ਰਾਸ਼ਟਰਪਤੀ ਬਾਈਡਨ ਤੱਤੇ ਪਾਣੀ ਦੇ ਵਿੱਚ ਲਗਾਤਾਰ ਪੈਂਦੇ ਜਾ ਰਹੇ ਆ। ਉਹਨਾਂ ਦੀ ਸਥਿਤੀ ਕਾਫੀ ਜ਼ਿਆਦਾ ਮਾੜੀ ਜਿਹੜੀ ਹੋ ਰਹੀ ਆ। 64 ਫੇਰੇ ਉਹਨਾਂ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਆ। ਅੱਜ ਇਹਨਾਂ ਦੇ ਹੀ ਜਿਹੜੇ ਡਿਫੈਂਸ ਸਕੱਤਰ ਲੋਇਡ ਆਸਟਿਨ, ਉਹਨਾਂ ਨੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੂੰ ਕੰਟਰਾਡਿਕਟ ਕਰਦੇ ਹੋਏ ਆਖਿਆ ਵੀ ਅਮਰੀਕੀ ਜਿਹੜੇ ਆ ਉਹਨਾਂ ਨੂੰ ਹਰਾ ਦਿੱਤਾ ਗਿਆ ਆ ਤਾਲਿਬਾਨ ਦੇ ਦੁਆਰਾ। ਅੱਜ ਇਸ ਦੇ ਬਾਬਤ ਰਾਸ਼ਟਰਪਤੀ ਬਾਈਡਨ ਕੁਛ ਚਿਰ ਬੋਲੇ, ਕਹਿੰਦੇ 3-4 ਸਵਾਲਾਂ ਦੇ ਜਵਾਬ ਦਿੱਤੇ ਅਤੇ ਬਾਅਦ ਦੇ ਵਿੱਚ ਉੱਥੋਂ ਉਹ ਭੱਜ ਗਏ। ਜਵਾਬ ਜਿਹੜੇ ਉਹ ਬਹੁਤਾ ਨਾ ਦੇ ਸਕੇ। ਇੱਥੋਂ ਤੱਕ ਕਿ ਕਹਿੰਦੇ ਵੀ ਜਿਹੜਾ ਉਹਨਾਂ ਦਾ ਹਮਾਇਤੀ ਮੀਡੀਆ ਆ ਉਹਨਾਂ ਨੇ ਵੀ ਉਹਨਾਂ ਨੂੰ ਕਟਹਿਰੇ ਦੇ ਵਿੱਚ ਜਿਹੜਾ ਉਹ ਲਿਆ। ਉਹਨਾਂ ਨੇ ਇੱਕ ਥਾਂ ਦੇ ਉੱਤੇ ਆਪਣੀ ਗੱਲ ਕਰਦੇ ਹੋਏ ਆਖਿਆ ਵੀ ਜਿਹੜੇ ਅਮਰੀਕੀ ਨਾਗਰਿਕ ਆ ਜਾਂ ਅਮਰੀਕੀ ਐਲਾਈਜ਼ ਆ, ਉਹ ਕਾਗਜ਼ ਪੱਤਰ ਦਿਖਾ ਕੇ ਤਾਲਿਬਾਨ ਨੂੰ ਦਿਖਾਉਣਗੇ ਤਾਂ ਉਹ ਚੈੱਕ ਪੁਆਇੰਟਸ ਦੇ ਵਿੱਚੋਂ ਜਿਹੜੇ ਉਹ ਲੰਘ ਸਕਦੇ ਆ। ਫਿਰ ਪੱਤਰਕਾਰਾਂ ਨੇ ਕਿਹਾ ਵੀ ਫਿਰ ਅਮਰੀਕੀ ਅਤੇ ਇਹ ਤਾਂ ਫਿਰ ਉਹਨਾਂ ਦੀ ਮਰਜ਼ੀ ਦੇ ਹਿਸਾਬ ਦੇ ਨਾਲ ਹੀ ਜਿਹੜਾ ਚੱਲ ਰਿਹਾ, ਤੁਸੀਂ ਇੱਕ ਹਿਸਾਬ ਦੇ ਨਾਲ ਉੱਥੇ ਕੀ ਕਰ ਰਹੇ ਆ। ਸੋ ਉਸ ਤੋਂ ਬਾਅਦ ਦੇ ਵਿੱਚ ਜਲਦ ਹੀ ਉਹਨਾਂ ਨੇ ਆਪਣੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਸਮੇਟ ਕੇ ਉੱਥੋਂ ਜਿਹੜਾ ਉਹ ਚਲੇ ਗਏ ਹੈਗੇ ਆ। ਸੋ ਕਾਫੀ ਜ਼ਿਆਦਾ ਇਸ ਟਾਈਮ ਮਾੜੀ ਸਥਿਤੀ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਦੀ ਬਣਦੀ ਜਾ ਰਹੀ ਹੈਗੀ ਆ। ਨਿਕਲਣਾ ਉੱਥੋਂ ਅਮਰੀਕਾ ਨੇ ਸੀਗਾ, ਇਹ ਜਿਹੜਾ ਵੀ ਨਿਕਲਦਾ ਉਸ ਨੇ ਭੰਬਲ ਭੂਸੇ ਜੇ ਸਾਰੇ ਕਾਸੇ ਦੇ ਵਿੱਚ ਜਿਹੜਾ ਉਹ ਫਸਣਾ ਹੀ ਸੀਗਾ। ਉੱਧਰ ਜਦ ਇਹ ਬਾਰ-ਬਾਰ ਇਹ ਕਹਿ ਰਹੇ ਆ ਵੀ ਜਿਹੜੇ ਅਫਗਾਨੀ ਸਿਕਿਉਰਿਟੀ ਫੋਰਸਿਸ ਸੀਗੀਆਂ, ਟਰੂਪਸ ਆ, ਉਹਨਾਂ ਨੇ ਬਿਲਕੁਲ ਵੀ ਮਦਦ ਨਹੀਂ ਕੀਤੀ। ਉਸ ਦੇ ਉੱਤੇ ਇੰਗਲੈਂਡ ਦੇ ਵਿੱਚ ਵੀ ਇਸ ਦਾ ਜਿਹੜਾ ਰੌਲਾ ਆ ਉਹ ਨਜ਼ਰ ਆਇਆ। ਇੱਕ ਸਾਬਕਾ ਜਿਹੜੇ ਉੱਥੋਂ ਦੇ ਫੌਜੀ ਆ ਜਿਹੜੇ ਹੁਣ ਪਾਰਲੀਮੈਂਟ ਦੇ ਵਿੱਚ ਉੱਥੇ ਪਹੁੰਚੇ ਆ, ਉਹਨਾਂ ਨੇ ਭਾਵਨਾਤਮਕ ਭਾਸ਼ਣ ਦਿੰਦੇ ਹੋਏ ਆਖਿਆ ਵੀ ਤੁਸੀਂ ਇਹਨਾਂ ਲੋਕਾਂ ਨੂੰ ਇੱਦਾਂ ਮਾੜਾ ਨਹੀਂ ਆਖ ਸਕਦੇ। ਇਹਨਾਂ ਨੇ ਉਸ ਟਾਈਮ ਦੇ ਉੱਤੇ ਜਿਹੜੀ ਸਾਡੀ ਮਦਦ ਕੀਤੀ ਆ ਤਾਲਿਬਾਨਾਂ ਦੇ ਖਿਲਾਫ, ਅਤੇ ਹੁਣ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਆਖਣਾ ਜਿਹੜਾ ਆ ਉਹ ਮਾੜੀ ਗੱਲ ਆ। ਸੋ ਜਿਹੜੇ ਬਾਈਡਨ ਹੁਣਾਂ ਦਾ ਜਿਹੜਾ ਇਹ ਮੈਸੇਜ ਹੈਗਾ ਆ ਉਹ ਮੇ ਵੀ ਇੱਥੇ ਕਈਆਂ ਨੂੰ ਭਾਵੇਂ ਪਸੰਦ ਆਵੇ, ਪਰ ਜਿਹੜੇ ਵਿਰੋਧੀ ਆ ਅਤੇ ਜਿਹੜੇ ਦੂਜੇ ਪਾਸੇ ਵੀ ਆ ਬਾਹਰਲੇ ਪਾਸੇ ਵੀ ਹੁਣ ਕਿਤੇ ਨਾ ਕਿਤੇ ਉਸ ਦੇ ਉੱਤੇ ਸਵਾਲ ਜਿਹੜੇ ਆ ਉਹ ਉੱਠਣੇ ਸ਼ੁਰੂ ਹੋ ਚੁੱਕੇ ਨੇ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ। ਹੁਣ ਤੱਕ 13,000 ਦੇ ਕਰੀਬ ਜਿਹੜੇ ਲੋਕ ਆ ਉਹ ਇਵੈਕੂਏਟ ਹੋ ਚੁੱਕੇ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਅੱਜ ਦੱਸਿਆ ਹੈਗਾ 5700 ਲੋਕ ਜਿਹੜੇ ਆ ਕਾਬਲ ਤੋਂ ਹੋਏ ਆ। 16 에ਅਰਫੋਰਸ C-17 ਦੇ ਰਾਹੀਂ ਪਿਛਲੇ 24 ਘੰਟਿਆਂ ਦੇ ਵਿੱਚ, ਅਤੇ ਕਹਿੰਦੇ ਪਈ 22,000 ਦੇ ਕਰੀਬ ਜਿਹੜੇ ਅਫਗਾਨ ਸਪੈਸ਼ਲ ਇਮੀਗਰੈਂਟ ਵੀਜ਼ਾ ਐਪਲੀਕੈਂਟਸ ਆ ਉਹਨਾਂ ਨੂੰ ਵੀ USA ਦੇ ਵਿੱਚ ਬਹੁਤ ਜਲਦੀ ਲਿਆਂਦਾ ਜਾਊਗਾ, ਅਤੇ USA ਦੇ ਵਿੱਚ ਜਿਹੜੇ ਮਿਲਟਰੀ ਬੇਸਿਸ ਆ ਉੱਥੇ ਉਹਨਾਂ ਨੂੰ ਰੱਖਿਆ ਜਾਊਗਾ। ਉਹ ਤੋਂ ਬਾਅਦ ਫਿਰ ਜਿਹੜੇ ਸੈਂਟਰਸ ਹੈਗੇ ਆ ਉੱਥੇ ਭੇਜਿਆ ਜਾਊਗਾ। ਪਰ ਓਵਰਆਲ ਜਿਸ ਤਰ੍ਹਾਂ ਤੁਸੀਂ ਦੱਸਿਆ ਸਿਚੁਏਸ਼ਨ ਬੜੀ ਬੈਡ ਆ। ਅਫਗਾਨਿਸਤਾਨ ਦਾ ਜਿਹੜਾ ਪ੍ਰੈਜ਼ੀਡੈਂਟ ਭੱਜ ਗਿਆ ਸੀ ਉਹਨੂੰ ਗਾਲਾਂ ਬਹੁਤ ਪੈ ਰਹੀਆਂ ਸੀ। ਅੱਜ ਉਹ ਮੀਡੀਆ ਸਾਹਮਣੇ ਵੀ ਆਇਆ, ਫੇਸਬੁੱਕ 'ਤੇ ਵੀ ਉਹਨੂੰ ਮੈਸੇਜ ਛੱਡਿਆ ਵੀ ਮੈਂ ਤਾਂ ਸਿਰਫ ਆਪਣੇ ਕੱਪੜਿਆਂ ਦੇ ਨਾਲ ਹੀ ਭੱਜਿਆ, ਕੋਈ ਡਾਲਰ ਨਹੀਂ ਲੈ ਕੇ ਗਿਆ। ਜਿਸ ਤਰ੍ਹਾਂ ਰੌਲਾ ਪੈ ਰਿਹਾ ਆ ਵੀ ਜੀ ਉਹ ਜਹਾਜ਼ ਜਿਹੜਾ ਆ ਉਹ ਡਾਲਰਾਂ ਦਾ ਭਰ ਕੇ ਲੈ ਗਿਆ ਹੈਗਾ, ਗੱਡੀਆਂ ਪਰ ਹਾਂਜੀ ਗੱਡੀ, ਪਰ ਉਹਦੇ ਵੀ ਜਿਹੜਾ ਰੈਪੂਟੇਸ਼ਨ ਆ ਪੂਰੀ ਤਰ੍ਹਾਂ ਇਸ ਟਾਈਮ ਦੇ ਉੱਤੇ ਜਿਹੜਾ ਪੂਰਾ ਟਰੈਸ਼ ਬਣਿਆ ਹੋਇਆ ਹੈਗਾ। ਬਿਲਕੁਲ ਜੀ, ਨਸ਼ਟ ਹੋ ਚੁੱਕੀ ਹੈ ਇਹਨਾਂ ਦੀ ਜਿਹੜੀ ਰੈਪੂਟੇਸ਼ਨ। ਉੱਧਰ ਅੱਜ ਦੀ ਜਿਹੜੀ ਆ ਪ੍ਰੈਸ ਕਾਨਫਰੰਸ ਦੇ ਵਿੱਚ ਰਾਸ਼ਟਰਪਤੀ ਬਾਈਡਨ ਨੇ ਕਿਹਾ ਵੀ ਅਲ-ਕਾਇਦਾ ਤਾਂ ਗਈ ਅਫਗਾਨਿਸਤਾਨ 'ਚੋਂ, ਪਰ ਪੈਂਟਾਗਨ ਨੇ ਉਸ ਤੋਂ ਬਾਅਦ ਦੇ ਵਿੱਚ ਤੁਰੰਤ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਆਖਿਆ ਅਲ-ਕਾਇਦਾ ਦੇ ਨਾਲ ਨਾਲ ਕਹਿੰਦੇ ਆਈਸਿਸ ਦੀ ਪ੍ਰੈਜ਼ੈਂਸ ਵੀ ਜਿਹੜੀ ਅਫਗਾਨਿਸਤਾਨ ਦੇ ਵਿੱਚ ਹੈਗੀ ਆ। ਉਹ ਤਾਲਿਬਾਨੀਆਂ ਨੇ IS ਦਾ ਇੱਕ ਜਿਹੜਾ ਲੀਡਰ ਆ ਉਸ ਨੂੰ ਆਪ ਹੀ ਜਿਹੜਾ ਉਹ ਕੱਲ੍ਹ ਪਰਸੋਂ ਜਿਹੜਾ ਉਹ ਮਾਰ ਮੁਕਾਇਆ ਸੀਗਾ। ਪਰ ਹੁਣ ਇੱਕ ਬਹੁਤ ਵੱਡੇ ਸਵਾਲ ਨੇ ਕਿ ਅਫਗਾਨਿਸਤਾਨ ਮੁੜ ਜਿਹੜਾ ਆ ਉਹ ਇਸ ਚੀਜ਼ ਦੇ ਲਈ
ਮੁੜ ਕਹਿ ਲਓ ਵੀ ਬਰੀਡਿੰਗ ਗਰਾਊਂਡਸ ਇੱਕ ਹਿਸਾਬ ਦੇ ਨਾਲ ਤਾਂ ਨਹੀਂ ਜਿਹੜਾ ਉਹ ਬਣੇਗਾ, ਪਰ ਇੱਥੇ ਤੱਕ ਹਰਜੋਤ ਸਿੰਘ ਜੀ ਆ ਵੀ ਜਿੱਥੇ ਦੇ ਲੋਕ ਹੁਣ ਬਾਹਰਲੇ ਜਿਹੜੇ ਮੁਲਕ ਦੇ ਆਏ ਫੌਜੀਆਂ ਨੂੰ ਦੇਖੋ ਉਹਨਾਂ ਨੇ ਤਾਂ ਰਹਿਣ ਨਹੀਂ ਦੇਣਾ, ਸਾਰੀ ਉਮਰ ਤਾਂ ਤੁਸੀਂ ਉੱਥੇ ਰਹਿ ਨਹੀਂ ਸਕਦੇ, ਕਦੀ ਨਾ ਕਦੀ ਤਾਂ ਛੱਡ ਕੇ ਉੱਥੇ ਜਾਣਾ ਹੀ ਪੈਣਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇੰਟੈਲੀਜੈਂਸ ਜਿਹੜੀ ਉਹ ਕਿੱਦਾਂ ਦੀ ਉਸ ਪਾਸੇ ਜਿਹੜੀ ਆ ਉਹ ਰਹਿੰਦੀ ਆ ਵੀ ਅਜਿਹਾ ਕੋਈ ਬਾਅਦ ਦੇ ਵਿੱਚ ਹਮਲਾ ਜਿਹੜਾ ਉਹ ਨਾ ਹੋ ਸਕੇ। ਹੁਣ ਹਰਜੋਤ ਸਿੰਘ ਜੀ ਹੁਣ ਦੇਖੋ ਜਦੋਂ ਤਾਲਿਬਾਨੀ ਕਰਦੇ ਨੇ ਹਿੰਸਕ ਅਤੇ ਸਾਰੇ ਜਣੇ ਮਾੜਾ ਆਖਦੇ ਆ, ਮਾੜਾ ਕਹਿਣਾ ਵੀ ਚਾਹੀਦਾ, ਪਰ ਉਹੀ ਜਦੋਂ ਕਾਰਵਾਈਆਂ ਨਾਟੋ ਦੀਆਂ ਫੋਰਸਿਸ ਜਾਂ ਅਮਰੀਕਾ ਦੀਆਂ ਫੋਰਸਿਸ ਵੀ ਕਰਦੀਆਂ ਫਿਰ ਸਾਰੇ ਜਣੇ ਚੁੱਪ ਵੀ ਜਿਹੜਾ ਉਹ ਕਰ ਜਾਂਦੇ। ਇਹ ਤਾਂ ਹੈ ਨਹੀਂ ਆ ਵੀ ਇਹਨਾਂ ਦੇ ਦੁਬਾਰਾ ਕਿਸੇ ਨਿਰਦੋਸ਼ ਸਿਵਿਲੀਅਨ ਦੀ ਹੱਤਿਆ ਜਿਹੜੀ ਉਹ ਨਾ ਹੋਈ ਹੋਵੇ। ਕਿੰਨੇ ਜਿਹੜੇ ਰੌਲੇ ਆ ਉਹ ਪੈਂਦੇ ਰਹਿੰਦੇ ਆ। ਸੋ ਕਿੰਨਾ ਕੁ ਚਿਰ ਵਾਜਿਬ ਹੈਗਾ ਆ ਵੀ ਤੁਸੀਂ ਕਿੰਨੇ ਸਾਲ ਹੋਰ ਜਿਹੜਾ ਉੱਥੇ ਰਹਿ ਸਕਦੇ ਸੀ ਕਿਸੇ ਵੀ ਹੋਰ ਮੁਲਕ ਦੇ ਵਿੱਚ ਜਿਹੜੇ ਕਿ ਤੁਹਾਨੂੰ ਉੱਥੇ ਵੈਲਕਮ ਨਹੀਂ ਕਰਦੇ ਵੀ ਆ ਕੇ ਤੁਸੀਂ ਜਿੰਨਾ ਚਿਰ ਮਰਜ਼ੀ ਜਿਹੜਾ ਉਹ ਰਹੀ ਜਾਵੋ। ਜੀ, ਪਿਛਲੇ ਹਫ਼ਤੇ ਆਪਾਂ ਰਾਜਕਨਵੀਰ ਸਿੰਘ ਜੀ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੱਧਰ ਮੈਰੀਪੋਸਾ ਕਾਉਂਟੀ ਦੇ ਵਿੱਚ 3 ਜਾਣਿਆਂ ਦੀ ਹਸਬੈਂਡ ਵਾਈਫ ਤੇ ਉਹਨਾਂ ਦਾ ਬੱਚਾ ਤੇ ਇੱਕ ਉਹਨਾਂ ਦਾ ਕੁੱਤਾ ਸੀ, ਉਹਦੀ ਮੌਤ ਹੋ ਗਈ ਸੀ ਜਦੋਂ ਉਹ ਉੱਧਰ ਪਹਾੜੀਆਂ ਦੇ ਵਿੱਚ ਘੁੰਮਣ ਹੋਏ ਗਏ ਸੀ, ਹਾਈਕਿੰਗ ਟ੍ਰੇਲ ਦੇ ਉੱਤੇ ਗਏ ਹੋ ਸੀ ਸਿਆਰਾ ਨੈਸ਼ਨਲ ਫੋਰੈਸਟ ਜਿਹੜਾ ਆ। ਤੇ ਅੱਜ ਜਿਹੜੀ ਹੈਜ਼ਮੈਟ ਇੱਕ ਜਿਹੜੀ ਉਹਨਾਂ ਦੀ ਡਿਪਾਰਟਮੈਂਟ ਆ ਮੈਰੀਪੋਸਾ ਕਾਉਂਟੀ ਵੱਲੋਂ ਉਹਨਾਂ ਨੇ ਰਿਪੋਰਟ ਜਾਰੀ ਕੀਤੀ ਆ, ਕਹਿੰਦੇ ਵੀ ਇਹਨਾਂ ਦੀ ਮੌਤ ਇੱਕ ਬਹੁਤ ਹੀ ਖਤਰਨਾਕ ਜਿਹੜੀ ਐਲਗੀ ਆ ਉਹਦੇ ਨਾਲ ਹੋਈ ਹੈਗੀ ਆ। ਸੋ ਪਾਣੀ ਦੇ ਵਿੱਚ ਉਹ ਸੀਗਾ, ਜਿਸ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਉਹ ਇਹਨਾਂ ਦੇ ਅੰਦਰ ਚਲੇ ਗਈ ਤਾਂ ਕਰਕੇ ਜਿਹੜੀ ਆ ਉਹ ਬਹੁਤ ਹੀ ਜਿਹੜੀ ਘਾਤਕ ਹੋਈ ਆ ਤੇ ਇਹਨਾਂ ਦੀ ਮੌਤ ਹੋਈ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੀ ਹੈਲਥ ਡਿਪਾਰਟਮੈਂਟ ਆ ਉਹ ਕਾਫੀ ਵਾਰਨਿੰਗਸ ਵੀ ਹੁਣ ਇਸ਼ੂ ਕਰਨ ਜਾ ਰਹੀ ਆ ਵੀ ਇਹਨਾਂ ਏਰੀਆ ਦੇ ਵਿੱਚ ਤੁਸੀਂ ਨਾ ਜਾਓ ਤੇ ਜਾਂ ਕਿਸੇ ਤਰ੍ਹਾਂ ਦਾ ਪਾਣੀ ਵਗੈਰਾ ਆ ਉਸ ਨੂੰ ਨਾ ਟੱਚ ਕਰੋ। ਜੀ ਬਿਲਕੁਲ, ਜਿਹੜੇ ਵੀ ਲੋਕ ਹਾਈਕਿੰਗ ਵਗੈਰਾ ਦੇ ਲਈ ਜਾਂਦੇ ਆ, ਦੇਖੋ ਜਿਨ੍ਹਾਂ ਦਾ ਤਾਂ ਰੋਜ਼ ਦਾ ਕੰਮ ਆ, ਜਿਹੜੇ ਕੋਈ ਖਾਸ ਨਵੇਂ ਜਿਹੜੇ ਹਾਈਕਿੰਗ ਕਰਨ ਦੇ ਲਈ ਜਾਂਦੇ ਆ ਭਾਈ, ਉਹਨਾਂ ਨੂੰ ਜ਼ਿਆਦਾ ਧਿਆਨ ਸਤਰਕ ਜਿਹੜਾ ਆ ਉਹ ਰਹਿਣ ਦੀ ਜ਼ਰੂਰਤ ਹੈਗੀ ਆ। ਨਹੀਂ ਤਾਂ ਪ੍ਰੋਬਲਮ ਜਿਹੜੀ ਉਹ ਪੈ ਸਕਦੀ। ਦੇਖੋ ਕਈ ਵਾਰੀ ਉਹ ਇੱਦਾਂ ਦੀ ਚੀਜ਼ ਨੂੰ ਬੰਦਾ ਹੱਥ ਜਾਂ ਉਹ ਚੀਜ਼ ਦਾ ਸੇਵਨ ਕਰ ਲੈਂਦਾ ਆ ਜਿਹੜਾ ਬਾਅਦ ਦੇ ਵਿੱਚ ਜਾਨਲੇਵਾ ਸਾਬਤ ਹੋ ਸਕਦਾ ਆ। ਸੋ ਅਣਜਾਣ ਚੀਜ਼ਾਂ ਤੋਂ ਪਰਹੇਜ਼ ਹੀ ਜਿਹੜਾ ਹਾਈਕਿੰਗ ਵਗੈਰਾ ਦੇ ਉੱਤੇ ਕਰਨਾ ਚਾਹੀਦਾ ਆ। ਅੱਜ ਕੱਲ੍ਹ ਯੋਲੋ ਲਾਈਫ ਦੇ ਵਿੱਚ ਲੋਕ ਬਹੁਤ ਕੁਝ ਕਈ ਵਾਰੀ ਪੁੱਠਾ ਸਿੱਧਾ ਜਿਹੜਾ ਉਹ ਕਰ ਜਾਂਦੇ ਆ, ਖਾਸ ਕਰਕੇ ਨਿਆਣੇ ਅਤੇ ਯੰਗਸਟਰਸ। ਸੋ ਇੱਦਾਂ ਦੀਆਂ ਚੀਜ਼ਾਂ ਦਾ ਪਰਹੇਜ਼ ਜਿਹੜਾ ਉਹ ਕੀਤਾ ਜਾਵੇ, ਧਿਆਨ ਜਿਹੜਾ ਉਹ ਜ਼ਿਆਦਾ ਰੱਖਿਆ ਜਾਵੇ। ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, FDA ਦੇ ਦੁਆਰਾ ਫਾਈਜ਼ਰ ਬਾਇਓਨਟੈਕ ਦੀ COVID-19 ਵੈਕਸੀਨ ਦਾ ਫੁੱਲ ਅਪਰੂਵਲ ਕਹਿੰਦੇ ਆ ਵੀ ਤਕਰੀਬਨ ਤੈਅ ਹੈਗਾ ਆ। ਇੱਕ ਅਧਿਕਾਰੀ ਜਿਹੜੇ ਆ ਉਹਨਾਂ ਨੇ ਸੀਨੀਅਰ ਅਧਿਕਾਰੀ ਜਿਹੜੇ ਆ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ, ਜਿਹੜੇ US FDA ਦੇ ਨਾਲ ਸੰਬੰਧਿਤ ਜਿਹੜੇ ਉਹ ਹੈਗੇ ਆ। ਕਹਿੰਦੇ ਤਰੀਕ ਤਾਂ ਉਹਨਾਂ ਨੇ ਜਿਹੜੀ ਉਹ ਮੈਂਸ਼ਨ ਨਹੀਂ ਕੀਤੀ, ਪਰ ਉਹਨਾਂ ਨੇ ਇਸ ਚੀਜ਼ ਨੂੰ ਪੁਸ਼ਟ ਕੀਤਾ ਇਸ ਗੱਲ ਨੂੰ ਵੀ ਇਸ ਦਾ ਜਿਹੜਾ ਫੁੱਲ ਅਪਰੂਵਲ ਆ ਉਹ ਜਲਦ ਹੀ ਹੋਣ ਜਾ ਰਿਹਾ ਆ। ਸੋ ਜੇ ਕਿਸੇ ਵੈਕਸੀਨ ਦਾ FDA ਦੇ ਦੁਆਰਾ ਫੁੱਲ ਅਪਰੂਵਲ ਹੋ ਜਾਂਦਾ ਹੁੰਦਾ ਆ ਕਿਸੇ ਵੀ ਦਵਾਈ ਦਾ, ਅਤੇ ਉਸ ਦਾ ਮੈਂਡੇਟ ਕਰਨਾ ਫਿਰ ਸੌਖਾ ਹੁੰਦਾ ਹੈ, ਕਿਉਂਕਿ ਹੁਣ ਐਮਰਜੈਂਸੀ ਅਪਰੂਵਲ ਆ, ਇਸ ਲਈ ਉਸ ਦਾ ਮੈਂਡੇਟ ਕਰਨਾ ਜਿਹੜਾ ਆ ਉਸ ਨੂੰ ਲੈ ਕੇ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਜਿਹੜੇ ਸਵਾਲ ਅਤੇ ਕਈ ਜਿਹੜੇ ਥਾਵਾਂ ਦੇ ਉੱਤੇ ਆਪਸ ਦੇ ਵਿੱਚ ਟਕਰਾਅ ਵਰਗਾ ਜਿਹੜਾ ਮਾਹੌਲ ਆ, ਸ਼ਬਦੀ ਜੰਗ ਜਿਹੜੀ ਆ ਉਹ ਚੱਲ ਰਹੀ ਆ। ਸੋ ਉਸ ਤੋਂ ਬਾਅਦ ਦੇ ਵਿੱਚ ਕਈ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਜਾਂ ਸਟੇਟ ਜਾਂ ਉਹਨਾਂ ਲੈਵਲ ਦੇ ਉੱਤੇ ਇਸ ਨੂੰ ਮੈਂਡੇਟ ਕਰਨਾ ਵੀ ਇਹ ਲਗਵਾਉਣੀ ਪਊਗੀ, ਉਹ ਆਸਾਨ ਉਹਨਾਂ ਨੂੰ ਹੋ ਜਾਵੇਗਾ। ਸੋ ਆਲਰੇਡੀ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ ਇਸ ਦੇ ਉੱਤੇ ਚਰਚਾ ਤੁਰੀ ਸੀ ਵੀ ਸਤੰਬਰ ਦੇ ਵਿੱਚ ਇਸ ਦਾ ਫੁੱਲ ਅਪਰੂਵਲ ਆ ਸਕਦਾ ਹੈਗਾ ਆ, ਪਰ ਉਸ ਦੇ ਬਾਵਜੂਦ ਐਮਰਜੈਂਸੀ ਅਪਰੂਵਲ ਦੇ ਵਿੱਚ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀਆਂ ਵੈਕਸੀਨ ਮੈਂਡੇਟਸ ਆ ਉਹ ਲਗਾਈਆਂ ਗਈਆਂ ਨੇ ਪ੍ਰਾਈਵੇਟ ਬਿਜ਼ਨਸਿਸ ਦੇ ਦੁਆਰਾ। ਜੀ, ਅਗਲੀ ਖਬਰ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਦੀ ਰੀਕਾਲ ਦੇ ਸੰਬੰਧ ਦੇ ਵਿੱਚ ਆ। ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਜਿਹੜੀ ਆ ਉਹ ਅਗਲੇ ਹਫ਼ਤੇ ਕੈਲੀਫੋਰਨੀਆ 'ਚ ਆ ਰਹੇ ਆ, ਖਾਸ ਕਰਕੇ ਬੇ ਏਰੀਏ ਤੋਂ ਉਹ ਸ਼ੁਰੂ ਕਰਨਗੇ ਕੈਂਪੇਨ ਗਵਰਨਰ ਦੇ ਹੱਕ ਦੇ ਵਿੱਚ ਵੀ ਉਹਨਾਂ ਦੀ ਰੀਕਾਲ ਨਹੀਂ ਹੋਣੀ ਚਾਹੀਦੀ। ਸਰੋਤਿਆਂ ਨੂੰ ਆਪਾਂ ਦੱਸਦੇ ਆ ਰਹੇ ਹਾਂ ਵੀ 2 ਕੁਐਸਚਨ ਹੋਣੇ ਆ। ਪਹਿਲਾ ਇਹ ਆ, ਬੈਲਟਸ ਆਲਰੇਡੀ ਤੁਹਾਡੇ ਘਰਾਂ 'ਚ ਆ ਗਏ ਆ ਵੀ ਗਵਰਨਰ ਨੂੰ ਰੀਕਾਲ ਕਰਨਾ ਦੇ ਹੱਕ ਵਿੱਚ ਆ ਜਾਂ ਨਾ ਵਿੱਚ ਆ, ਅਤੇ ਉਹ ਤੋਂ ਬਾਅਦ ਫਿਰ ਅਗਲਾ ਜਿਹੜਾ ਆ ਵੀ ਕਿਹਨੂੰ ਤੁਸੀਂ ਚੁਣਨਾ ਹੈਗਾ। ਸੋ 46 ਜਾਣੇ ਬੈਲਟ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਹੈਗੇ ਆ,
ਤੇ ਜੀ ਇਹਦੇ ਵਿੱਚ ਨਾ ਕਈਆਂ ਨੂੰ ਭੁਲੇਖਾ ਹੈ ਵੀ ਜੇ ਪਹਿਲੇ ਦਾ ਨੋ ਕਰ ਦੋ ਤਾਂ ਦੂਜੇ ਦੇ ਵਿੱਚ ਤੁਸੀਂ ਭਰ ਨਹੀਂ ਸਕਦੇ। ਇਦਾਂ ਨਹੀਂ ਆ। ਚਾਹੇ ਤੁਸੀਂ ਪਹਿਲੇ ਸਵਾਲ ਦਾ ਉੱਤਰ ਯੈਸ ਜਾਂ ਨੋ ਜਿਹੜਾ ਮਰਜ਼ੀ ਕਰੋ, ਤੁਸੀਂ ਆਪਣੀ ਆਪਸ਼ਨ ਉਹਨਾਂ 46 ਕੈਂਡੀਡੇਟਸ ਦੇ ਵਿੱਚੋਂ ਤੇ ਜਾਂ ਜਿਹੜਾ ਅਦਰ ਆ ਰਾਈਟ ਅਪ ਹੁੰਦਾ ਆ ਉਹ ਤੁਸੀਂ ਲਿਖ ਕੇ ਜਿਹੜਾ ਆ ਉਹ ਘੱਲ ਸਕਦੇ ਹੈਗੇ ਆ। ਸੋ ਇਹ ਚੀਜ਼ ਨੂੰ ਜਿਹੜਾ ਉਹ ਰੱਖੋ। ਸੋ ਡੈਮੋਕ੍ਰੇਟ ਪਾਰਟੀ ਇਸੇ ਛੱਛੋਪਨ ਦੇ ਵਿੱਚ ਫਸੀ ਆ ਕਿਉਂਕਿ ਉਹਨਾਂ ਨੇ ਜ਼ੋਰ ਲਾਇਆ ਹੋਇਆ ਵੀ ਰੀਕਾਲ ਦੇ ਉੱਤੇ ਨੋ ਹੀ ਜਿਹੜਾ ਉਹ ਤੁਸੀਂ ਜਿਹੜਾ ਉਹ ਕਰੋ, ਕਿਉਂਕਿ ਰੇਸ ਹੁਣ ਬਹੁਤ ਜ਼ਿਆਦਾ ਕਲੋਜ਼ ਜਿਹੜੀ ਉਹ ਨਜ਼ਰ ਆ ਰਹੀ ਹੈ। ਤਕਰੀਬਨ 50-50 ਆ। ਕੋਈ ਜਿਹੜੇ ਮਾੜਾ ਮੋਟਾ ਇੱਕ ਅੱਧਾ ਪੁਆਇੰਟ ਇਹਨਾਂ ਨੂੰ ਉੱਤੇ ਰੱਖਦੇ ਆ, ਕੋਈ ਜਿਹੜੇ ਆ ਰੀਕਾਲ ਦੇ ਹੱਕ ਵਾਲੇ ਉਹਨਾਂ ਨੂੰ ਉੱਤੇ ਰੱਖਦੇ ਆ। ਸੋ ਡੈਮੋਕ੍ਰੇਟਸ ਤਾਂ ਆਪਣੇ ਇਸ ਨਿਊਸਮ ਦੀ ਥਾਂ ਦੇ ਉੱਤੇ ਕਿਸੇ ਹੋਰ ਨੂੰ ਜਿਹੜਾ ਉਹ ਦੱਸ ਨਹੀਂ ਰਹੇ, ਉਹ ਸਿਰਫ ਨੋ ਦੇ ਉੱਤੇ ਹੀ ਅਟਕੇ ਹੋਏ ਆ। ਇਹਨਾਂ ਦੀ ਆਪਣੀ ਗਲਤੀ ਦੇ ਕਰਕੇ ਨਿਊਸਮ ਦਾ ਨਾਮ ਜਿਹੜਾ ਆ ਉਹ ਬੈਲਟ ਦੇ ਵਿੱਚ ਖੁਦ ਜਿਹੜਾ ਉਹ ਨਹੀਂ ਹੈਗਾ। ਸੋ ਕਾਫੀ ਜ਼ਿਆਦਾ ਛੱਛੋਪਨ ਦੇ ਵਿੱਚ ਡੈਮੋਕ੍ਰੇਟ ਪਾਰਟੀ ਜਿਹੜੀ ਪਈ ਆ। ਇਹਨਾਂ ਦਾ ਕੈਂਪੇਨ ਤਾਂ ਸਿਰਫ ਨੋ ਦੇ ਉੱਤੇ ਜ਼ੋਰ ਲਾ ਰਿਹਾ ਆ, ਪਰ ਸੰਭਾਵਨਾ ਇਸ ਲਈ ਲੈਰੀ ਐਲਡਰ ਵਰਗੇ ਦੀ ਜਿਹੜੀ ਉਹ ਜ਼ਿਆਦਾ ਬਣੀ ਆ ਕਿਉਂਕਿ ਬਾਅਦ ਦੇ ਵਿੱਚ ਜਿੰਨੀਆਂ ਵੀ ਵੋਟਾਂ ਪਈਆਂ, ਮੰਨ ਲਓ 50% ਨੇ ਹੱਕ ਦੇ ਵਿੱਚ ਵੋਟ ਪਾਤੀ ਵੀ ਇਸ ਦਾ ਰੀਕਾਲ ਹੋਵੇ। ਫਿਰ ਉਸ ਤੋਂ ਬਾਅਦ ਦੇ ਵਿੱਚ 46 ਦੇ ਵਿੱਚੋਂ ਜਿਹਨੂੰ ਵੀ ਸਭ ਤੋਂ ਜ਼ਿਆਦਾ ਵੋਟਾਂ ਪਈਆਂ, ਕਿਸੇ ਨੂੰ 50% ਵੋਟਾਂ ਦੀ ਜ਼ਰੂਰਤ ਨਹੀਂ ਆ, ਜਿਹਨੂੰ ਵੀ ਸਭ ਤੋਂ ਵੱਧ ਵੋਟਾਂ ਪਈਆਂ ਚਾਹੇ ਉਹ 20% ਕਿਉਂ ਨਾ ਕੁੱਲ ਜਿਹੜੀਆਂ ਵੋਟਾਂ ਹੋਣ, ਉਹ ਫਿਰ ਨਵਾਂ ਗਵਰਨਰ ਜਿਹੜਾ ਉਹ ਹੋਵੇਗਾ। ਸੋ ਇਸੇ ਚੀਜ਼ ਦੇ ਕਰਕੇ ਜਿਹੜੇ ਡੈਮੋਕ੍ਰੇਟ ਖਾਸ ਕਰਕੇ ਡਰੇ ਹੋਏ ਨੇ। ਕਹਿੰਦੇ ਵੀ 2 ਮਿਲੀਅਨ ਵੋਟਸ ਦੇ ਨਾਲ ਵੀ ਗਵਰਨਰ ਬਣ ਸਕਦਾ ਹੈਗਾ। ਸੋ ਇਸ ਟਾਈਮ ਦੇ ਉੱਤੇ ਲੈਰੀ ਐਲਡਰ ਜਿਹੜਾ ਆ ਉਹ ਰਿਪਬਲਿਕਨ ਪਾਰਟੀ ਵੱਲੋਂ ਕਾਫੀ ਅੱਗੇ ਜਾ ਰਿਹਾ। ਹੁਣ ਉਹਦੇ ਅਗੇਂਸਟ ਅਟੈਕ ਵੀ ਕਾਫੀ ਸ਼ੁਰੂ ਹੋ ਗਏ ਆ ਲੋਕਾਂ ਵੱਲੋਂ, ਕਿਉਂਕਿ ਇੱਕ ਉਹਦੀ ਐਕਸ ਵਾਈਫ ਵੀ ਆਈ ਆ ਵੀ ਇਸ ਨੇ ਮੇਰੇ ਉੱਤੇ ਗਨ ਦੇ ਨਾਲ ਜਿਹੜਾ ਆ ਇੱਕ ਵਾਰੀ ਧਮਕੀ ਦਿੱਤੀ ਸੀ। ਸੋ ਸਿਚੁਏਸ਼ਨ ਕਾਫੀ ਜਿਹੜੀ ਟੈਂਸ ਬਣੀ ਹੋਈ ਆ ਕੈਲੀਫੋਰਨੀਆ 'ਚ, ਅਤੇ ਜਿਹੜੇ ਡੈਮੋਕ੍ਰੇਟਸ ਆ ਉਹ ਲੂਜ਼ ਨਹੀਂ ਕਰਨਾ ਚਾਹੁੰਦੇ। ਦੂਜਾ ਜਿਹੜਾ ਗਵਰਨਰ ਆ ਪਹਿਲਾਂ ਹੁਣ ਨਿਊਯਾਰਕ ਵਾਲਾ ਤਾਂ ਲੂਜ਼ ਕਰ ਗਏ ਹੈਗੇ ਆ। ਅਗਲੀ ਖਬਰ ਕਾਰਾਂ ਦੇ ਨਾਲ ਸੰਬੰਧਿਤ ਹੈ। GM ਨੇ 70,000 ਦੇ ਕਰੀਬ ਸ਼ੈਵਰਲੈਟ ਜਿਹੜੀਆਂ ਬੋਲਟ ਇਲੈਕਟ੍ਰਿਕ ਕਾਰਸ ਹੈਗੀਆਂ ਆ ਉਹਨਾਂ ਨੂੰ ਰੀਕਾਲ ਕੀਤਾ ਹੈਗਾ ਆ। ਕਹਿੰਦੇ ਪਈ $800 ਮਿਲੀਅਨ GM ਦਾ ਖਰਚ ਹੋਊਗਾ ਇਹਨਾਂ ਕਾਰਾਂ ਨੂੰ ਫਿਕਸ ਕਰਨ ਦੇ ਲਈ। ਸੋ ਇਹਨਾਂ ਦੇ ਵਿੱਚ ਕੋਈ ਟੈਕਨੀਕਲ ਇਸ਼ੂ ਆਇਆ ਜਿਹਦੇ ਕਰਕੇ ਰੀਕਾਲ ਹੋਈਆਂ ਹੈਗੀਆਂ ਜੀ। ਕੋਵਿਡ-19 ਦੀ ਡੈਲਟਾ ਵੇਰੀਐਂਟ ਦੇ ਸਰਜ ਦੇ ਦੌਰਾਨ ਕਹਿੰਦੇ ਆ ਵੀ ਜਿਹੜੀ ਐਂਟੀਬਾਡੀ ਇਨਫਿਊਜ਼ਨ ਜਿਹੜੀ ਥੈਰੇਪੀ ਆ ਜਾਂ ਉਸ ਦੀ ਮੰਗ ਕਾਫੀ ਜ਼ਿਆਦਾ ਵਧੀ ਆ, ਖਾਸ ਕਰਕੇ ਇਹਨਾਂ ਹੀ ਇਲਾਕਿਆਂ 'ਚ ਜਿੱਥੇ ਜ਼ਿਆਦਾ ਸਰਜ ਦੇਖਿਆ ਜਾ ਰਿਹਾ ਆ। ਫਲੋਰੀਡਾ ਦੇ ਵਿੱਚ ਆਲਰੇਡੀ ਐਂਟੀਬਾਡੀ ਇਨਫਿਊਜ਼ਨ ਟਰੀਟਮੈਂਟ ਸਾਈਟਸ ਜਿਹੜੀਆਂ ਆ ਉਹ ਸੈਟਅਪ ਕੀਤੀਆਂ ਗਈਆਂ ਹੈਗੀਆਂ ਨੇ। ਸੋ ਕਹਿੰਦੇ ਵੀ ਆਪਾਂ ਦੇਖਿਆ ਵੀ ਇਹ ਜਦੋਂ 4 ਜੁਲਾਈ ਤੋਂ ਬਾਅਦ 'ਚ ਇੰਡੀਪੈਂਡੈਂਸ ਡੇ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਇਹ ਕੋਵਿਡ-19 ਦਾ ਆਂਕੜਾ ਜਿਹੜਾ ਉਹ ਵਧਣਾ ਸ਼ੁਰੂ ਹੋਇਆ ਅਤੇ ਪਿਛਲੇ 1 ਮਹੀਨੇ ਦੇ ਵਿੱਚ ਡੈਲਟਾ ਵੇਰੀਐਂਟ ਦੇ ਕਰਕੇ ਆਂਕੜੇ ਜਿਹੜੇ ਆ ਕਈ ਥਾਵਾਂ ਦੇ ਉੱਤੇ ਦੁਬਾਰਾ ਤਾਂ ਨੂੰ ਜਿਹੜੇ ਆ ਕਾਫੀ ਜ਼ਿਆਦਾ ਚਲੇ ਗਏ ਹੈਗੇ ਨੇ। ਸੋ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਦੇ ਵਿੱਚ ਬਣਦਾ ਹੈਗਾ ਆ। ਰੈਜਨਰੋਨ ਦੀ ਜਿਹੜੀ ਡੂਅਲ ਐਂਟੀਬਾਡੀ ਕਹਿੰਦੇ ਵੀ ਉਹ ਉਸ ਨੂੰ ਮੇਨ ਤੌਰ ਦੇ ਉੱਤੇ ਜਿਹੜਾ ਉਹ ਵਰਤਿਆ ਜਾ ਰਿਹਾ ਆ ਅਤੇ US ਸਰਕਾਰ ਦੇ ਦੁਆਰਾ ਕਾਫੀ ਵੱਡੀ ਮਾਤਰਾ ਦੇ ਵਿੱਚ ਇਸ ਦੀ ਖਰੀਦੋ ਫਰੋਖਤ ਹੋ ਰਹੀ ਆ। ਕਹਿੰਦੇ ਵੀ ਇਹੀ ਐਂਟੀਬਾਡੀਜ਼ ਦਾ ਜਿਹੜਾ ਕਾਕਟੇਲ ਆ ਉਹ ਬੇਸਿਕਲੀ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੂੰ ਜਿਹੜਾ ਆ ਉਹ ਦਿੱਤਾ ਗਿਆ ਸੀ ਜਦੋਂ ਕੋਵਿਡ-19 ਦੇ ਕਰਕੇ ਜ਼ੇਰੇ ਇਲਾਜ ਉਹ ਹੋਏ ਸੀਗੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ, ਪਰ ਇਹ ਮੋਨੋਕਲੋਨਲ ਐਂਟੀਬਾਡੀ ਟਰੀਟਮੈਂਟ ਆ ਇਸ ਟਾਈਮ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਚੁੱਕੀ ਆ। ਸੈਕਰਾਮੈਂਟੋ ਦੇ ਵਿੱਚ ਇੱਕ ਸਟਾਫਿੰਗ ਕੰਪਨੀ ਆ ਰੋਬਰਟ ਹਾਫ, ਉਹਨਾਂ ਨੇ ਇੱਕ 3000 ਦੇ ਕਰੀਬ ਜਿਹੜੇ ਮੈਨੇਜਰਸ ਆ ਵੱਖ-ਵੱਖ ਡਿਫਰੈਂਟ ਕੰਪਨੀਆਂ ਦੇ ਆਫਿਸਰਸ ਦੇ ਉਹਨਾਂ ਦਾ ਸਰਵੇ ਕੀਤਾ। ਉਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ 73% ਕੰਪਨੀਆਂ ਜਿਹੜੀਆਂ ਆ ਜਾਂ ਉਹਨਾਂ ਦੇ ਮੈਨੇਜਰ ਉਹ ਚਾਹੁੰਦੇ ਆ ਵੀ ਲੋਕ ਆਫਿਸ ਦੇ ਵਿੱਚੋਂ ਕੰਮ ਕਰਨ, ਅਤੇ 15% ਕਹਿੰਦੇ ਹਾਈਬ੍ਰਿਡ ਆਫਿਸ 'ਤੇ ਰਿਮੋਟ, ਅਤੇ 12% ਕਹਿੰਦੇ ਵੀ ਇੰਪਲਾਈਜ਼ ਆਪਣੇ ਆਪ ਡਿਸਾਈਡ ਕਰਨ ਵੀ ਉਹਨੀ ਕੰਮ 'ਤੇ ਆਪਣੇ ਘਰੋਂ ਕਰਨਾ ਆ ਜਾਂ ਆਫਿਸ ਤੋਂ ਕਰਨਾ ਹੈ। ਜੀ। ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਇਹਦੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਹੋ ਰਿਹਾ ਹੈਗਾ। ਬਾਕੀ ਇੱਕ ਵਾਰੀ ਫੇਰ ਦੱਸਦੇ ਜਾਈਏ
ਵੀ ਤੁਹਾਡੇ ਘਰਾਂ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਵਿੱਚ ਹੈਗੇ ਆ ਵੀ ਭਾਈ ਤੁਹਾਡੇ ਘਰਾਂ ਦੇ ਵਿੱਚ ਬੈਲਟ ਜਿਹੜੇ ਜਿਨ੍ਹਾਂ ਨੇ ਰਜਿਸਟਰ ਕੀਤਾ ਆ ਉਹ ਕਈਆਂ ਦੇ ਪਹੁੰਚ ਚੁੱਕੇ ਆ, ਕਈਆਂ ਦੇ ਪਹੁੰਚਣ ਵਾਲੇ ਹੋਣਗੇ। ਇਸ ਵਾਰ ਪੂਰੇ ਕੈਲੀਫੋਰਨੀਆ ਦੇ ਵਿੱਚ ਸਾਰੇ ਰਜਿਸਟਰਡ ਵੋਟਰਸ ਨੂੰ ਡਾਕ ਰਾਹੀਂ ਜਿਹੜੀ ਆ ਉਹ ਇਹ ਚੋਣ ਪੱਤਰ ਜਿਹੜਾ ਤੁਹਾਨੂੰ ਘੱਲਿਆ ਜਾਣਾ ਆ, ਸੋ ਬੈਲਟ ਘੱਲਿਆ ਜਾਣਾ ਆ ਅਤੇ ਉਸ ਨੂੰ ਭਰ ਕੇ ਤੁਸੀਂ ਜ਼ਰੂਰ ਜਿਹੜਾ ਘੱਲੋ, ਚਾਹੇ ਹੱਕ ਦੇ ਵਿੱਚ ਹੋ ਅਤੇ ਚਾਹੇ ਤੁਸੀਂ ਅਗੇਂਸਟ ਆ ਉਸ ਦੇ। ਤੁਹਾਡੀ ਜਿਹੜੀ ਉਹ ਮਰਜ਼ੀ ਆ, ਵੋਟ ਜਿਹਨੂੰ ਜਿਸ ਪਾਸੇ ਮਰਜ਼ੀ ਪਾਓ, ਪਰ ਵੋਟ ਜ਼ਰੂਰ ਪਾਓ। ਇਸ ਵਾਰ ਜਿਹੜਾ ਬੈਲਟ ਇਸ ਗੱਲੋਂ ਬਹੁਤ ਸੌਖਾ ਆ ਵੀ ਇੱਕ ਹੀ ਸਵਾਲ ਆ ਮੋਸਟਲੀ ਵੀ ਰੀਕਾਲ ਕਰਨੀ ਆ ਯੈਸ ਔਰ ਨੋ। ਜੇ ਯੈਸ ਆ ਅਤੇ ਫਿਰ ਪਿੱਛੋਂ ਜਿਹੜੇ 46 ਜਾਣਿਆਂ 'ਚੋਂ ਕਿਸੇ ਦਾ ਵੀ ਨਾਂ ਜਿਹੜਾ ਵੀ ਤੁਹਾਡਾ ਪਸੰਦੀਦਾ ਕੈਂਡੀਡੇਟ ਆ ਉਸ ਦੇ ਮੂਹਰੇ ਜਿਹੜਾ ਕਰਕੇ, ਅਤੇ ਜੇ ਨਾ ਕਰਕੇ ਕਰਨੀ ਆ ਅਤੇ ਇਕੱਲਾ ਨਾ ਕਰਕੇ ਵੀ ਤੁਸੀਂ ਲਿਖ ਕੇ ਘੱਲ ਸਕਦੇ ਆ, ਅਤੇ ਪਿੱਛੇ ਤਾਂ ਵੀ ਉਸ ਦੇ ਬਾਵਜੂਦ ਵੀ ਤੁਸੀਂ ਨੋ ਕਰਕੇ ਵੀ ਤੁਸੀਂ ਉਹਨਾਂ 46 ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਕੈਂਡੀਡੇਟ ਨੂੰ ਜਿਹੜਾ ਚੁਣ ਕੇ ਘੱਲ ਸਕਦੇ ਹੈਗੇ ਆ। ਸੋ ਇਹ ਜ਼ਰੂਰ ਆ ਵੀ ਜਿਨ੍ਹਾਂ ਦੇ ਵੀ ਬੈਲਟ ਆਏ ਆ ਉਹ ਤੁਸੀਂ ਆਪਣਾ ਭਰ ਕੇ ਘੱਲੋ, ਕਿਉਂਕਿ ਇਹ ਟਰਨ ਆਊਟ ਦੀ ਕਹਿੰਦੇ ਇਸ ਵਾਰ ਗੇਮ ਜਿਹੜੀ ਉਹ ਰਹਿਣੀ ਹੈਗੀ ਆ। ਅਤੇ ਸਮਾਪਤੀ ਕਰਦੇ ਹਾਂ। ਅਤੇ ਜਾਣ ਤੋਂ ਪਹਿਲਾਂ ਜਿਹੜੇ ਆਪਾਂ ਸਟਾਕ ਮਾਰਕੀਟ ਵੀਕਐਂਡ ਤੋਂ ਪਹਿਲਾਂ ਕੀ ਰਹੀ, ਅੱਜ ਜਿਹੜੇ ਡਾਓ ਜੋਨਸ ਦੇ ਵਿੱਚ ਵਾਪਸ ਥੋੜ੍ਹਾ ਜਿਹਾ ਉਛਾਲ ਦੇਖਿਆ ਗਿਆ। 226 ਪੁਆਇੰਟ ਕੱਲ੍ਹ ਦੇ ਮੁਕਾਬਲੇ ਮਾਰਕੀਟ ਦੇ ਵਿੱਚ ਉਛਾਲ ਆਇਆ। 35,120 ਦੇ ਉੱਤੇ ਬੰਦ ਹੋਈ। ਨੈਸਡੈਕ ਦੇ ਵਿੱਚ ਵੀ 173 ਪੁਆਇੰਟ ਵਧੇ, 14,714 ਦੇ ਉੱਤੇ ਬੰਦ ਹੋਈ। S&P ਦੇ ਵਿੱਚ 36 ਪੁਆਇੰਟ ਵਧੇ, 4442 ਦੇ ਉੱਤੇ ਬੰਦ ਹੋਈ। 10 ਈਅਰ ਯੀਲਡ 1.26%। ਸੋਨੇ ਦਾ ਭਾਅ $1782 ਪ੍ਰਤੀ ਆਊਂਸ ਅਤੇ ਬਿਟਕੋਇਨ ਦੀ ਕੀਮਤ ਦੇ ਵਿੱਚ 5% ਤੋਂ ਵੱਧ ਉਛਾਲ ਅੱਜ ਦੇਖਿਆ ਗਿਆ, ਤਕਰੀਬਨ 48,957 ਤੇ ਰਹੀ। ਜੀ, ਸੋ ਬਿਲਕੁਲ ਇਕੋਨਮੀ ਦੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ। ਅੱਜ ਜਿਹੜੇ ਐਲੋਨ ਮਸਕ ਆ ਉਹਨਾਂ ਨੇ ਕਿਹਾ ਵੀ ਯੂਨੀਵਰਸਲ ਬੇਸਿਕ ਇਨਕਮ ਜਿਹੜੀ ਆ ਉਹ ਹੋਣੀ ਚਾਹੀਦੀ ਆ। ਕਹਿੰਦੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਫਿਜ਼ੀਕਲ ਵਰਕ ਆ ਉਹ ਬੰਦੇ ਦੀ ਆਪਣੀ ਚੋਇਸ ਹੋਊਗੀ। ਟੈਸਲਾ ਕੰਪਨੀ ਨੇ ਆਲਰੇਡੀ ਇੱਕ ਟੈਸਲਾ ਬੋਟ ਜਿਹੜਾ ਰੋਬੋਟ ਆ ਉਹਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਕ੍ਰੇਟ ਕਹਿੰਦੇ ਵੀ 5 ਫੁੱਟ 8 ਇੰਚ ਉੱਚਾ ਹੋਊਗਾ। ਜਿਹੜੀਆਂ ਕੋਈ ਬੋਰਿੰਗ ਜੋਬਸ ਆ, ਡੇਂਜਰਸ ਜੋਬਸ ਆ, ਰੈਪੀਟੇਟਿਵ ਜੋਬਸ ਆ ਉਹ ਕਰੂਗਾ, ਅਤੇ ਲੋਕ ਜਿਹੜੇ ਆ ਉਹ ਘਰਾਂ ਦੇ ਵਿੱਚ ਫਿਰ ਵਿਹਲੇ ਬੈਠੂਗੇ। ਆਲਰੇਡੀ ਸ਼ਿਕਾਗੋ ਦੇ ਵਿੱਚ 10 ਮੈਕਡੋਨਲਡ ਦੇ ਜਿਹੜੇ ਰੈਸਟੋਰੈਂਟ ਆ ਉੱਥੇ ਉਹਨਾਂ ਨੇ ਰੋਬੋਟਸ ਲਾਏ ਹੋਏ ਹੈਗੇ ਆ ਆਟੋਮੇਟਡ ਕੰਮ ਕਰਨ ਦੇ ਲਈ। ਡੇਵ ਐਂਡ ਬਸਟਰਸ ਕੰਪਨੀ ਉਹਨਾਂ ਨੇ ਵੀ ਲਾਏ ਆ। ਸੋ ਆਪਾਂ ਤਾਂ ਕਿਤੇ ਗੱਲ ਕਰਦੇ ਹੁੰਦੇ ਆ ਵੀ ਜੀ ਆਟੋਮੈਟਿਕ ਟਰੱਕ ਆ ਜਾਣੇ ਆ, ਇਹ ਤਾਂ ਹੁਣ ਆਟੋਮੈਟਿਕ ਬੰਦੇ ਵੀ ਆ ਜਾਣੇ ਆ। ਸੋ ਮੈਨੂੰ ਲੱਗਦਾ ਵੀ ਸ਼ਾਇਦ ਮਹਾਰਾਜ ਨੇ ਕਿਰਪਾ ਕੀਤੀ, ਸਾਡੇ ਹੁੰਦੇ ਹੀ ਆ ਜਾਣੇ ਆ ਜਿੰਨੀ ਤੇਜ਼ੀ ਨਾਲ ਕੰਮ ਹੋ ਰਿਹਾ। ਸੋ $1 ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $74.35 ਦੇ ਬਰਾਬਰ ਰਹੀ ਹੈ। ਜੀ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਜੀ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।